ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਅਰਸ। ਖਾਲਸਾ ਪੰਥ ਦੇ ਮਹਾਨ ਸਪੁੱਤਰ, ਸਿੱਖ ਕੌਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਅਤੇ ਸਿੱਖ ਨੌਜਵਾਨਾਂ ਦੇ ਘਾਣ ਨੂੰ ਠੱਲ ਪਾਉਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ ਦਾ ਸ਼ਹੀਦੀ ਸਮਾਗਮ 31 ਅਗਸਤ ਨੂੰ ਖਾਲਸਾਈ ਜਾਹੋ ਜਹਾਲ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ। ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ 20ਵੀਂ ਵਰਸੀ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਅਰਦਾਸ ਦੇ ਵਿੱਚ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਵੀ ਸ਼ਾਮਿਲ ਸਨ। ਵਿਊਅਰਸ, ਅੱਜ ਅਸੀਂ ਮਹਿੰਦਰਪਾਲ ਜੀ ਨਾਲ ਇਸ ਸਮਾਗਮ ਸੰਬੰਧੀ, ਭਾਈ ਦਿਲਾਵਰ ਸਿੰਘ ਜੀ ਦੀ ਸ਼ਖਸੀਅਤ ਸੰਬੰਧੀ ਅਤੇ 2011 ਦੀ ਭਾਰਤ ਦੀ ਸੈਂਸਸ ਰਿਪੋਰਟ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਹੋਰ ਇਸ ਮੁੱਦਿਆਂ ਦੇ ਉੱਪਰ ਲਵਾਂਗੇ ਉਹਨਾਂ ਦੇ ਵਿਚਾਰ, ਜਿਹੜੇ ਕਿ ਇਸ ਵੇਲੇ ਪਟਿਆਲੇ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅੱਜ ਦੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀਗਾ, ਸਭ ਤੋਂ ਪਹਿਲਾਂ ਇਸ ਮੌਕੇ ਤੇ ਸਾਡੇ ਦਰਸ਼ਕਾਂ ਨੂੰ, ਟੀਵੀ 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਾ ਦਿਹਾੜਾ ਹੈ ਤੇ ਸਮੁੱਚੇ ਹੀ ਵਿਸ਼ਵ ਨੂੰ ਜੀ ਅਸੀਂ ਇਸ ਮਹਾਨ ਜੋ ਦੁਨੀਆ ਦੇ ਵਿੱਚ ਇੱਕ ਪੈਗੰਬਰ ਦੇ ਰੂਪ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਏ ਨੇ ਦਰਬਾਰ ਸਾਹਿਬ ਦੇ ਵਿੱਚ। ਹਾਂਜੀ, ਉਹਦੇ ਸਾਰੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਹਾਂਜੀ, ਤੇ ਬੇਨਤੀ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ, ਵਿਚਾਰ ਕੇ, ਸੁਣ ਕੇ, ਵਿਚਾਰ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ, ਸਾਨੂੰ ਉਪਦੇਸ਼ ਲੈਣਾ ਚਾਹੀਦਾ ਹੈ। ਇਹੀ ਮੇਰੀ ਬੇਨਤੀ ਹੈ ਅੱਜ ਦੇ ਦਿਨ ਤੇ ਵਿਸ਼ੇਸ਼ ਕਰਕੇ। ਜੀ, ਅਸੀਂ ਇਸ ਟੀਵੀ 84 ਦੀ ਪੂਰੀ ਟੀਮ ਵੱਲੋਂ ਤੁਹਾਡੇ ਪਰਿਵਾਰ ਨੂੰ ਤੇ ਪੂਰੇ ਟੀਵੀ 84 ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਇਸ ਦਿਨ ਦੇ ਮੌਕੇ ਬਹੁਤ ਵਧਾਈ ਦਿੰਦੇ ਹਾਂ। ਸੋ ਥੈਂਕ ਯੂ ਸੋ ਮਚ ਪ੍ਰਵੀਰ ਜੀ। ਪ੍ਰਵੀਰ ਜੀ, ਹੁਣ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਤੁਹਾਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਇਆ ਸੀ ਭਾਈ ਦਿਲਾਵਰ ਸਿੰਘ ਜੀ ਦੀ ਯਾਦ ਦੇ ਵਿੱਚ, ਜਿਸ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ। ਇਹ ਸਮਾਗਮ ਕਿਵੇਂ ਰਿਹਾ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਸਮਾਗਮ ਬਹੁਤ ਵਧੀਆ ਸੀ, ਕਿਉਂਕਿ ਪਿਛਲੇ ਸਾਲ ਵੀ ਮੈਂ ਇਸੇ ਦਿਨ ਇੱਥੇ ਗਿਆ ਸੀ ਜੀ, ਸ੍ਰੀ ਅਕਾਲ ਤਖਤ ਸਾਹਿਬ ਤੇ। ਹਾਂਜੀ, ਤੇ ਇੰਨਾ ਜ਼ਰੂਰ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਸੰਗਤ ਜਿਹੜੀ ਹੈ ਉਹ ਡਬਲ ਸੀ। ਇਹ ਖੁਸ਼ੀ ਦੀ ਗੱਲ ਹੈ ਸਾਡੇ ਸੰਘਰਸ਼ੀ ਲੋਕਾਂ ਵਾਸਤੇ। ਪਰ ਮੈਂ ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉੱਥੇ ਜਾਣ ਤੋਂ ਪਹਿਲਾਂ ਤੇ ਉੱਥੇ ਜਾਣ ਤੋਂ ਬਾਅਦ, ਅਕਾਲ ਤਖਤ ਸਾਹਿਬ ਦੇ ਜਾਣ ਤੋਂ ਪਹਿਲਾਂ ਤੇ ਬਾਅਦ ਆਮ ਲੋਕਾਂ ਨਾਲ ਗੱਲ ਕੀਤੀ ਤਾਂ ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਇਸ ਲਈ ਵੀ ਮੈਨੂੰ ਥੋੜਾ ਜਿਹਾ ਦੁੱਖ ਹੋਇਆ, ਜਿਹਦੇ ਵਿੱਚ ਮੈਂ ਇਹ ਸਮਝਦਾ ਕਿ ਸਾਰੀਆਂ ਜਥੇਬੰਦੀਆਂ, ਸਾਡੀ ਜਥੇਬੰਦੀ ਵੀ ਇਸ ਲਈ ਕੋਈ ਨਾ ਕੋਈ ਜ਼ਰੂਰ ਜ਼ਿੰਮੇਵਾਰ ਹੈ ਕਿ ਅਸੀਂ ਇਸ ਦਿਨ ਨੂੰ ਜਿੰਨਾ ਕਿ ਇਸ ਦਾ ਮਾਣ ਬਣਦਾ ਹੈ, ਜਿੰਨਾ ਵੱਡਾ ਇਹ ਕਾਰਜ ਹੋਇਆ ਹੈ, ਉਹਦੇ ਮੁਤਾਬਕ ਲੋਕਾਂ ਤੱਕ ਪਹੁੰਚਾ ਨਹੀਂ ਸਕੇ। ਮੈਂ ਖੁਦ ਆਪਣੀ ਗੱਲ ਕਰਦਾ ਕਿ ਮੈਂ ਸੋਚਦਾ ਸੀ ਕਿ WhatsApp ਤੇ Facebook ਤੇ ਇਹ ਬਾਰ-ਬਾਰ ਦਿਨ ਆ ਰਿਹਾ ਹੈ, ਉਹਦੇ ਕਰਕੇ ਬਹੁਤ ਜ਼ਿਆਦਾ ਸੰਗਤ ਹੋਊਗੀ ਜਾਂ ਆਮ ਲੋਕਾਂ ਨੂੰ ਪਤਾ ਹੋਊਗਾ। ਪਰ ਅਜਿਹਾ ਮੈਂ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚ ਜਦੋਂ ਨੌਜਵਾਨਾਂ ਨਾਲ ਗੱਲ ਕੀਤੀ ਹੈ ਖਾਸ ਕਰ, ਤੇ ਉਹਨਾਂ ਤੋਂ ਮੈਨੂੰ ਨਿਰਾਸ਼ਾ ਹੋਈ ਹੈ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਸਾਲਾਂ ਦੇ ਵਿੱਚ ਇਸ ਦਿਨ ਨੂੰ ਦੁਨੀਆ ਦਾ ਇੱਕ ਨਾ ਭੁੱਲਣ ਵਾਲਾ ਦਿਨ ਬਣਾਈਏ। 31 ਅਗਸਤ ਆ ਗਿਆ, ਅੱਜ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਨ ਹੈ। ਅੱਜ ਇੱਥੇ ਜਿਹੜਾ ਮੌਤ ਦਾ ਨਾਚ ਹੋ ਰਿਹਾ ਸੀ, ਅੰਨਾ ਗੈਰ ਕਾਨੂੰਨੀ, ਉਹਨੂੰ ਬੰਦ ਕਰਾਉਣ ਦੇ ਵਿੱਚ ਇੱਕ ਬਹੁਤ ਵੱਡਾ ਲੈਂਡਮਾਰਕ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ ਸੀ। ਇਹ ਅਸੀਂ ਕੋਸ਼ਿਸ਼ ਕਰਾਂਗੇ। ਜੀ ਬਿਲਕੁਲ। ਅਮਰ ਵੀ ਜੀ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ, ਕਾਫੀ ਸਾਰੇ ਲੋਕਾਂ ਨੂੰ ਇਹਨਾਂ ਦੀ ਸ਼ਖਸੀਅਤ ਦੇ ਬਾਰੇ ਪਤਾ ਨਹੀਂ ਸੀਗਾ, ਜਾਂ ਪਤਾ ਨਹੀਂ ਸੀ ਕਿ ਇਹਨਾਂ ਨੇ ਸਿੱਖ ਕੌਮ ਦੇ ਲਈ ਕੀ ਕੀਤਾ, ਕਿਸ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ। ਕਿਉਂਕਿ ਸਾਨੂੰ ਪਤਾ ਬਿਕੋਜ਼ ਅਸੀਂ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਹਾਂ। ਪਰ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੇ ਮਾਧਿਅਮ ਰਾਹੀਂ ਇਹਨਾਂ ਦੀ ਸ਼ਖਸੀਅਤ ਬਾਰੇ ਤੇ ਜਿਸ ਤਰ੍ਹਾਂ ਭਾਈ ਦਿਲਾਵਰ ਸਿੰਘ ਜੀ ਨੇ ਬਿਆਨ ਸਿੰਘ ਨੂੰ ਸਜ਼ਾ ਯਾਫਤਾ ਕੀਤਾ ਸੀ, ਇਸ ਪਿੱਛੇ ਰੀਜ਼ਨ ਬਾਰੇ, ਅਤੇ ਤੁਸੀਂ ਇਸ ਸਭ ਨੂੰ ਕਿਵੇਂ ਜਸਟੀਫਾਈ ਕਰਦੇ ਹੋ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਭਾਈ ਦਿਲਾਵਰ ਸਿੰਘ ਜੀ ਬਾਰੇ ਜਿਹੜਾ ਨੌਲੇਜ ਮਿਲਦੀ ਹੈ ਉਹ ਇੰਨੀ ਕੀ ਹੈ ਕਿ ਇਹ ਪੁਲਿਸ ਦੇ ਵਿੱਚ ਸਰਵਿਸ ਕਰਦੇ ਸੀ ਜੀ, ਮੇਰੇ ਪਟਿਆਲੇ ਵਿੱਚ ਹੀ ਰਹਿੰਦੇ ਸੀ, ਤੇ ਇਹਨਾਂ ਦੇ ਪਿਤਾ ਜੀ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦੇ ਸੀ। ਸੋ ਇਹਨਾਂ ਦਾ ਸੰਬੰਧ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜੀ ਨਾਲ ਹੋਇਆ, ਤੇ
ਉਸ ਵਕਤ ਇਹਨਾਂ ਸਿੰਘਾਂ ਨੇ, ਜਿਹੜੇ ਸਿੰਘ ਹੁਣ ਅੰਦਰ ਵੀ ਹਨ, ਭਾਈ ਗੁਰਮੀਤ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਆਪਣਾ ਬਲਵੰਤ ਸਿੰਘ ਰਾਜਵਾਨਾ ਸਾਹਿਬ, ਇਹਨਾਂ ਸਾਰਿਆਂ ਨੇ ਤੇ ਹੋਰ ਵੀ ਇਹਨਾਂ ਸਾਰਿਆਂ ਨੇ ਇਹ ਰਾਏ ਕੀਤੀ ਕਿ ਜੋ ਇੱਥੇ ਮੌਤ ਦਾ ਨਾਚ ਗੈਰ ਕਾਨੂੰਨੀ ਹੋ ਰਿਹਾ ਹੈ, KPS ਗਿੱਲ ਤੇ ਬੇਅੰਤ ਸਿੰਘ ਨੇ ਜਿਹੜਾ ਇੱਥੇ ਜ਼ੁਲਮ ਦੀ ਹਨੇਰੀ ਚਲਾਈ ਹੋਈ ਹੈ, ਹਰ ਰੋਜ਼ ਸੈਂਕੜੇ ਹੀ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਜਾ ਰਹੇ ਨੇ। ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਇਹਨਾਂ ਨੇ ਫੈਸਲਾ ਕੀਤਾ ਕਿ ਸਾਡੇ ਚੋਂ ਕਿਸੇ ਇੱਕ ਨੂੰ ਜਾਣਾ ਪਊਗਾ, ਪਰ ਇਹ ਹੈ ਵੀ ਸਿੱਖਾਂ ਤੇ ਜ਼ੁਲਮ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ, ਉਹ ਰੁਕ ਸਕਦਾ ਹੈ। ਮੈਂ ਕਹਿੰਦਾ ਉਹ ਸੁਲੱਖਣੀ ਘੜੀ ਸੀ ਜਦੋਂ ਇਹਨਾਂ ਸਿੰਘਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਅਜਿਹਾ ਕਦਮ ਚੁੱਕਿਆ ਜਾਵੇ। ਉਸ ਤੋਂ ਬਾਅਦ ਜਿਵੇਂ ਕਿ ਹੁੰਦਾ ਹੈ, ਸੰਘਰਸ਼ੀ ਧਿਰਾਂ ਨੇ ਇੱਕ ਸਕੀਮ ਬਣਾ ਕੇ ਜੋ ਵੀ ਪਲਾਨ ਕੀਤਾ, ਉਸ ਪਲਾਨ ਦੇ ਤਹਿਤ ਭਾਈ ਦਿਲਾਵਰ ਸਿੰਘ ਜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਮੈਂ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਆਪਣੇ ਆਪ ਨੂੰ ਉਡਾ ਸਕਦਾ, ਪਰ ਮੈਂ ਇਸ ਜ਼ੁਲਮ ਨੂੰ ਬੰਦ ਕਰਨ ਲਈ ਮੈਂ ਅੱਗੇ ਆਉਣਾ। ਤੇ ਅਜਿਹਾ ਹੋਇਆ। ਜਿਵੇਂ ਦੱਸਦੇ ਨੇ ਇਨਫੋਰਮੇਸ਼ਨ ਵਾਲੇ ਕਿ ਇੱਕ ਦਿਨ ਪਹਿਲਾਂ ਹੋਣਾ ਸੀ, ਉਹ ਉਸ ਦਿਨ ਪਤਾ ਲੱਗਿਆ ਕਿ ਬੇਅੰਤ ਸਿੰਘ ਨੇ ਨਹੀਂ ਆਉਣਾ ਹੈ ਸੈਕਟਰੀਏਟ। ਤੇ ਚਲੋ ਇਹ ਤਾਂ ਇੱਕ ਸਕੀਮ ਦਾ ਹਿੱਸਾ ਹੈ, ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ। ਪਰ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਜਿਹੜੀ ਹੈ, ਜਿਹੜੀ ਸ਼ਹਾਦਤ ਹੈ, ਉਹ ਜਦੋਂ ਉਸ ਘੜੀ ਦੇ ਵਿੱਚ ਹੋਈ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹਨਾਂ ਨੂੰ ਅਸੀਂ ਜਿਹੜਾ ਸਾਡਾ ਇੱਕ ਵਿਰਾਸਤ ਹੈ ਕਿ ਜ਼ੁਲਮ ਕਰਨ ਵਾਲਿਆਂ ਨੂੰ ਅਸੀਂ ਕਦੇ ਬਖਸ਼ਿਆ ਨਹੀਂ ਹੈ। ਉਹਦਾ ਰੂਪ ਕੋਈ ਵੀ ਹੋ ਸਕਦਾ ਹੈ। ਪਹਿਲਾਂ ਸਮਝਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਜੇ ਉਹ ਸਮਝੇ ਹੀ ਨਾ, ਉਹ ਇਹ ਸੋਚੇ ਕਿ ਸੈਂਟਰ ਦੇ ਕਹੇ ਤੇ ਅਸੀਂ ਇਹ ਜ਼ੁਲਮ ਕਰਨਾ ਹੀ ਕਰਨਾ ਹੈ, ਪਰ ਜਿਹੜਾ ਸਟੈਪ ਭਾਈ ਦਿਲਾਵਰ ਸਿੰਘ ਜੀ ਨੇ ਚੁੱਕਿਆ ਹੈ, ਉਹੀ ਚੁੱਕਣਾ ਪੈਂਦਾ। ਤੇ ਉਹਨਾਂ ਨੇ ਆਪਣੇ ਆਪ ਨੂੰ ਫਨਾਹ ਕਰਕੇ ਸ਼ਹਾਦਤ ਲਈ ਹੈ ਤੇ ਉਸ ਜ਼ੁਲਮ ਦਾ ਨਾਸ਼ ਕਰਕੇ ਬੇਅੰਤ ਤੇ ਬੁੱਚੜ ਵਰਗੇ ਨੂੰ ਸਦਾ ਲਈ ਜਿਹੜਾ ਹੈ ਉਹ ਇਸ ਦੁਨੀਆ ਤੋਂ ਰੁਖਸਤ ਕੀਤਾ ਹੈ। ਤੇ ਇਹ ਦਿਨ ਜਿਹੜਾ ਮੈਂ ਖਾਸ ਕਰਕੇ ਨੌਜਵਾਨ ਭੈਣਾਂ ਭਰਾਵਾਂ ਬੱਚੀਆਂ ਨੂੰ ਇਹ ਗੱਲ ਕਹਾਂਗਾ ਕਿ ਇਹਦੀ ਸਾਰਥਿਕਤਾ ਵੱਲ ਦੇਖਿਆ ਜਾਵੇ, ਇਹਨੂੰ ਅਮਨ ਦੇ ਇੱਕ ਮਸੀਹੇ ਦੇ ਤੌਰ ਤੇ ਦੇਖਿਆ ਜਾਵੇ। ਇਸਨੂੰ ਇਹ ਨਾ ਕਿਹਾ ਜਾਵੇ ਕਿ ਇਹ ਜ਼ੁਲਮ ਹੋਇਆ ਜਾਂ ਇਹ ਕਤਲ ਹੋਇਆ। ਇਹ ਤਾਂ ਇੱਕ ਬਹੁਤ ਵੱਡਾ ਇੱਕ ਕਿਰਪਾ ਕੀਤੀ ਹੈ ਭਾਈ ਸਾਹਿਬ ਨੇ ਸਾਡੇ ਤੇ ਕਿ ਜਿਹੜਾ ਇਹ ਸਟੈਪ ਉਹਨਾਂ ਨੇ ਚੁੱਕਿਆ, ਫੈਸਲਾ ਲਿਆ। ਇਸ ਲਈ ਮੈਂ ਸਾਰੀ ਹੀ ਜਿਹੜਾ ਉਹਨਾਂ ਦਾ ਜਥੇਬੰਦੀ ਸੀ ਜਾਂ ਜਿਹੜਾ ਇਹਨਾਂ ਦੀ ਜਿਹੜਾ ਫੈਸਲਾ ਕਰਨ ਵਾਲੀ ਟੀਮ ਸੀ, ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦੀ ਹੁੰਦਾ ਸਿੱਖ ਪੰਥ ਵੱਲੋਂ। ਤੇ ਸਾਰਿਆਂ ਨੂੰ ਤੁਹਾਡੇ ਇਸ TV 84 ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਇਸ ਚੀਜ਼ ਨੂੰ ਇੱਕ ਤਾਂ ਹਮੇਸ਼ਾ ਯਾਦ ਰੱਖੋ। ਇੱਕ ਜਦੋਂ ਇੰਦਰਾ ਗਾਂਧੀ ਦਾ ਭੋਗ ਪਾਇਆ ਗਿਆ ਸੀ ਉਹ, ਤੇ ਦੂਸਰਾ ਇਹ ਦੋਨੇ ਹੀ ਸਟੈਪ, ਭਾਵੇਂ ਇਹਨਾਂ ਵਿੱਚ ਅੰਤਰ ਕਰੀਬ 10 ਸਾਲ ਦਾ ਸੀ, ਪਰ ਇਹ ਦੋਨੋਂ ਹੀ ਜਿਹੜੇ ਸਟੈਪ ਨੇ ਇਹ ਸਿੱਖ ਇਤਿਹਾਸ ਦੇ ਇੱਕ ਵਡਮੁੱਲੇ ਪੇਜ ਨੇ। ਇਹਨਾਂ ਨੂੰ ਅਸੀਂ ਸਾਂਭ ਕੇ ਰੱਖਣਾ ਹੈ ਤੇ ਇਹਨਾਂ ਨੂੰ ਪੜ੍ਹ ਕੇ ਇਹਦੀ ਸਾਰਥਕਤਾ ਤੋਂ ਹਮੇਸ਼ਾ ਲਈ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਹੈ ਉਹ ਸਿੱਖਿਆ ਦੇਣੀ ਹੈ। ਜੀ ਬਿਲਕੁਲ ਵੀਰ ਸਾਡਾ ਬਹੁਤ ਧੰਨਵਾਦ ਕਿ ਤੁਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਸ਼ਖਸੀਅਤ, ਉਹਨਾਂ ਦੀ ਕੁਰਬਾਨੀ ਤੇ ਸ਼ਹਾਦਤ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ। ਤੇ ਵੀਰ ਜੀ ਹੁਣ ਅਸੀਂ ਬਾਕੀ ਦੇ ਕੁਐਸਚਨਸ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਭਗ 227 ਦਿਨਾਂ ਤੋਂ ਭੁੱਖ ਹੜਤਾਲ ਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਬੈਠੇ ਹੋਏ ਨੇ, ਤੇ ਜਿਸ ਤਰ੍ਹਾਂ ਉਹਨਾਂ ਦੀ ਬੇਟੀ ਸਰਵਿੰਦਰ ਕੌਰ ਜੀ ਦੇ ਪਤੀ ਭਾਈ ਸਤਵਿੰਦਰ ਸਿੰਘ ਭੋਲਾ ਜਿਹਦਾ ਅਖੰਡ ਪਾਠ ਦਾ ਭੋਗ 31 ਅਗਸਤ ਨੂੰ ਪਿੰਡ ਹਸਨਪੁਰ ਵਿਖੇ ਕੀਤਾ ਗਿਆ, ਜਿਸ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ ਸੀ। ਅਸੀਂ ਚਾਹਾਂਗੇ ਤੇ ਜਿਹੜਾ ਇਹ ਸਮਾਗਮ ਸੀਗਾ ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ, ਤੇ ਆਲਸੋ ਇਸ ਸਮਾਗਮ ਦੇ ਵਿੱਚ ਜਿਹੜੇ 8 ਮਤੇ ਪਾਸ ਕੀਤੇ ਗਏ ਸੀ, ਪੰਥਕ ਮਤੇ ਪਾਸ ਕੀਤੇ ਗਏ ਸੀ, ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਜਿਹਦੇ ਵਿੱਚ ਭਾਈ ਸੂਰਤ ਸਿੰਘ ਜੀ ਤਿਲ ਕਰਕੇ ਸ਼ਹੀਦ ਹੋ ਰਹੇ ਨੇ ਹਰ ਰੋਜ਼। ਦੂਸਰੇ ਪਾਸੇ ਹਿੰਦੁਸਤਾਨ ਦੀ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ, ਤੇ ਖਾਸ ਕਰ ਮੈਂ ਕਹਾਂਗਾ ਸਰਕਾਰਾਂ ਦਾ ਚਿਹਰਾ ਤਾਂ ਬਹੁਤ ਵਾਰ ਪਹਿਲਾਂ ਵੀ ਨੰਗਾ ਹੋ ਚੁੱਕਾ ਹੈ। ਬਾਦਲ ਤੋਂ ਕੋਈ ਭੁੱਲਿਆ ਨਹੀਂ ਹੈ, ਮੋਦੀ ਸਰਕਾਰ ਜਾਂ ਸੈਂਟਰ ਦੀ ਪਹਿਲੀ ਜਿਹੜੀ ਸਰਕਾਰ ਸੀ ਉਸ ਤੋਂ ਕੋਈ ਭੁੱਲਿਆ ਨਹੀਂ। ਪਰ ਮੈਨੂੰ ਇੱਕ ਸ਼ਿਕਵਾ ਇਸ ਸਾਰੇ 227 ਜਾਂ 230 ਦਿਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਿਕਵਾ ਜਿਹੜਾ ਮੈਨੂੰ ਮਨੁੱਖੀ ਅਧਿਕਾਰ ਸੰਗਠਨਾਂ ਦਿੱਤਾ ਹੈ
ਚਾਹੇ ਉਹ ਸਟੇਟ ਲੈਵਲ ਤੇ ਹੋਣ, ਚਾਹੇ ਉਹ ਸੈਂਟਰ ਇੰਡੀਆ ਲੈਵਲ ਤੇ ਹੋਣ ਜਾਂ ਵਿਦੇਸ਼ ਵਰਲਡ ਲੈਵਲ ਤੇ ਹੋਣ, ਹਾਂਜੀ, ਉਹਨਾਂ ਤੋਂ ਬਹੁਤ ਸ਼ਿਕਵਾ ਕਿ ਉਹਨਾਂ ਨੇ ਇੱਕ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਜੀ ਅੱਗੇ ਆ ਕੇ ਕੋਈ ਵੀ ਆਵਾਜ਼ ਜਿਹੜੀ ਹੈ ਬੁਲੰਦ ਨਹੀਂ ਕੀਤੀ। ਮੀਡੀਆ ਦਾ ਰੋਲ ਵੀ ਬਹੁਤ ਨਕਾਰਾਤਮਕ ਰਿਹਾ ਜੀ। ਕੇਵਲ ਇੱਕ ਅਖਬਾਰ ਹੈ ਜਿਹੜੀ ਪਹਿਰੇਦਾਰ, ਜਿਹੜੀ ਸਾਰੀ ਰਿਪੋਰਟਿੰਗ ਡੇ ਬਾਏ ਡੇ ਕਰਦੀ ਹੈ ਜੀ, ਕਿਉਂਕਿ ਕੋਈ ਘਟਨਾ ਵਾਪਰਦੀ ਹੈ ਤਾਂ ਸਾਰੀਆਂ ਅਖਬਾਰਾਂ ਲਈ ਉਹ ਘਟਨਾ ਹੁੰਦੀ ਹੈ, ਕਿਸੇ ਇੱਕ ਅਖਬਾਰ ਜਾਂ 2 ਜਾਂ 4 ਅਖਬਾਰਾਂ ਲਈ ਨਹੀਂ ਹੁੰਦੀ। ਬਿਲਕੁਲ। ਜਿਹੜਾ ਮੀਡੀਆ ਇਲੈਕਟ੍ਰੋਨਿਕ ਹੈ ਉਹ ਬਿਲਕੁਲ ਚੁੱਪ ਬੈਠਾ ਹੈ। ਇਹੀ ਮੀਡੀਆ ਜਿਹੜਾ ਅੰਨਾ ਹਜ਼ਾਰੇ ਤੇ 20 ਅੱਗੇ ਕੈਮਰੇ ਲਾ ਕੇ ਦਿਨ ਰਾਤ ਦੀ ਰਿਪੋਰਟਿੰਗ ਕਰਦਾ ਹੈ। ਜੇ ਉਹ 2 ਵਾਰ ਪਿਸ਼ਾਬ ਕਰਨ ਗਿਆ ਤਾਂ 2 ਜਗ੍ਹਾ 3 ਵਾਰ ਦੱਸਿਆ ਜਾਂਦਾ ਹੈ। ਜੇ ਉਹਨੇ ਜੋ ਵੀ ਮਤਲਬ ਕਿ ਇੱਕ ਜਿਵੇਂ ਅੱਖੀ ਡਿੱਠਾ ਹਾਲ ਸੁਣਾਇਆ ਜਾਂਦਾ ਉਹ ਸੁਣਾਇਆ ਜਾਂਦਾ ਹੈ। ਹਾਂਜੀ, ਕੀ ਇਹ ਫਰਕ ਹੈ? ਪਰ ਦੂਸਰੇ ਪਾਸੇ ਸਿੱਖਾਂ ਨੂੰ ਇੱਕ ਚਾਨਣ ਜ਼ਰੂਰ ਹੋ ਰਿਹਾ ਹੈ ਕਿ ਜੇ ਸਿੱਖ ਮਰਨ ਵਰਤ ਤੇ ਵੀ ਬੈਠਦਾ ਹੈ ਜਾਂ ਉਹ ਆਪਣੀ ਸ਼ਾਂਤਮਈ ਤਰੀਕੇ ਨਾਲ ਮੰਗ ਵੀ ਕਰਦਾ ਹੈ ਜੀ, ਉਹਨੂੰ ਹਰ ਤਰੀਕੇ ਨਾਲ ਇਗਨੋਰ ਕੀਤਾ ਜਾਏਗਾ। ਇਹ ਇੱਕ ਨਵਾਂ ਚੈਪਟਰ ਜਿਹੜਾ ਕਿਸੇ ਨੂੰ ਜਿਹੜੇ ਆਪਣੇ ਆਪ ਨੂੰ ਮੋਡਰੇਟ ਸਮਝਦੇ ਨੇ, ਜਿਹੜੇ ਸਿੱਖ ਰਾਜ ਦੀ ਗੱਲ ਨਹੀਂ ਕਰਨਾ ਚਾਹੁੰਦੇ, ਜਿਹੜੇ ਖਾਲਿਸਤਾਨ ਤੋਂ ਦੂਰ ਭੱਜਦੇ ਨੇ, ਇਹ ਉਹਨਾਂ ਲਈ ਵੀ ਸਾਰਿਆਂ ਲਈ ਇੱਕ ਰੋਜ਼ ਇੱਕ ਸਬਕ ਦੇ ਤੌਰ ਤੇ ਵੀ ਪੜ੍ਹਿਆ ਜਾ ਰਿਹਾ ਹੈ। ਸੋ ਜਿਹੜਾ ਸਮਾਗਮ ਹੋਇਆ ਰਵਿੰਦਰ ਸਿੰਘ ਭੋਲੇ ਦਾ, ਭਾਵੇਂ ਤੁਹਾਡੇ ਉੱਥੇ ਅਮਰੀਕਾ ਦੇ ਵਿੱਚ ਇਹ ਕਤਲ ਹੋਇਆ ਸੀ ਜੀ, ਤੇ ਉਹਦੇ ਸੰਬੰਧ ਵਿੱਚ ਜਿਹੜਾ ਹੋਇਆ, ਇੱਕ ਤਾਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜਾ ਇਹ ਸਮਾਗਮ ਕੀਤਾ ਤੇ ਅੱਗੇ ਵੀ ਇਕੱਠੇ ਹੋ ਕੇ ਚੱਲਣ ਦੀ ਗੱਲ ਕੀਤੀ ਹੈ। ਇਹਦਾ ਇੱਕ ਜਿਵੇਂ ਬਾਪੂ ਸੂਰਜ ਸਿੰਘ ਖੁਦ ਕਹਿੰਦੇ ਨੇ ਕਿ ਮੇਰੇ ਸੰਘਰਸ਼ ਦਾ ਇਹੀ ਸਭ ਤੋਂ ਵੱਡਾ ਸਫਲਤਾ ਵਾਲਾ ਅਧਿਆਇ ਹੋਏਗਾ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਚੱਲੋਗੇ ਤਾਂ। ਸੋ ਇੱਕ ਤਾਂ ਇਹ ਗੱਲ ਹੈ ਕਿ ਉਸ ਸਮਾਗਮ ਦੇ ਵਿੱਚ, ਕਿਉਂਕਿ ਸਤਿੰਦਰ ਸਿੰਘ ਭੋਲਾ ਮੇਰੇ ਨਾਲ ਫੈਡਰੇਸ਼ਨ ਵਿੱਚ ਵੀ ਕੰਮ ਕਰਦਾ ਰਿਹਾ, ਮੈਂ ਨਿੱਜੀ ਰੂਪ ਵਿੱਚ ਵੀ ਉਹਨੂੰ ਜਾਣਦਾ। ਅਮਰੀਕਾ ਜਾਣ ਤੋਂ ਬਾਅਦ ਤਾਂ ਮੈਨੂੰ ਉਹਦੇ ਬਾਰੇ ਕੋਈ ਬਹੁਤਾ ਨਹੀਂ ਪਤਾ, ਪਰ ਇੱਥੇ ਉਹਦੀ ਜਿਹੜੀਆਂ ਐਕਟੀਵਿਟੀਜ਼ ਸੀਗੀਆਂ ਫੈਡਰੇਸ਼ਨ ਦੇ ਮੈਂਬਰ ਦੇ ਤੌਰ ਤੇ, ਉਹ ਅਸੀਂ ਕਾਫੀ ਮੌਕੇ ਤੇ ਇਕੱਠੇ ਮੀਟਿੰਗਾਂ ਦੇ ਵਿੱਚ ਹੁੰਦੇ ਰਹੇ ਹਾਂ। ਸੋ ਮੈਨੂੰ ਇੰਨਾ ਪਤਾ ਕਿ ਉਹ ਬਹੁਤ ਐਕਟਿਵ ਇਨਸਾਨ ਸੀ ਇੱਥੇ ਵੀ, ਤੇ ਉੱਥੇ ਜਾ ਕੇ ਵੀ ਹੋਇਆ ਹੋਊਗਾ। ਮੈਨੂੰ ਉੱਥੇ ਜਾ ਕੇ ਉਹਨਾਂ ਨਾਲ ਸੰਬੰਧ ਨਹੀਂ ਹੋ ਸਕਿਆ, ਪਰ ਜਿਹੜਾ ਸਮਾਗਮ ਹੈ ਉਹਦੇ ਵਿੱਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਇਕੱਠੇ ਹੋਏ ਨੇ ਤੇ ਗੁਰੂ ਕਿਰਪਾ ਕਰੇ ਸਿਧਾਂਤਕ ਤੌਰ ਤੇ ਅਸੀਂ ਸਾਰੇ ਅੱਗੇ ਤੋਂ ਇਕੱਠੇ ਰਹੀਏ। ਕਿਉਂਕਿ ਸ਼ਾਮ ਨੂੰ ਜਦੋਂ ਨਿੱਜੀ ਰੂਪ ਵਿੱਚ ਬਾਪੂ ਸੂਰਜ ਸਿੰਘ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਇਸ ਸਮਾਗਮ ਤੋਂ ਬਾਅਦ, ਤਾਂ ਉਹ ਇਸ ਗੱਲੋਂ ਕਾਫੀ ਹੱਦ ਤੱਕ ਖੁਸ਼ ਸੀਗੇ। ਚਾਹੇ ਉਹਨਾਂ ਦੀ ਸਿਹਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਲਾਉ ਨਹੀਂ ਕਰਦੀ, ਬਹੁਤੀ ਉਹ ਗੱਲ ਨਹੀਂ ਕਰ ਸਕਦੇ, ਉੱਚੀ ਨਹੀਂ ਬੋਲ ਸਕਦੇ, ਬਹੁਤ ਧਿਆਨ ਨਾਲ ਉਹਨਾਂ ਦੀ ਗੱਲ ਬਹੁਤ ਹਲਕੀ ਜੀ ਕਰ ਸਕਦੇ ਨੇ, ਉਹ ਸੁਣਨੀ ਪੈਂਦੀ ਹੈ ਆਵਾਜ਼ ਦੇ ਹਿਸਾਬ ਨਾਲ। ਪਰ ਉਹ ਇੱਕ ਗੁਰੂ ਦੀ ਕਿਰਪਾ ਹੈ ਕਿ ਇੰਨੇ ਦਿਨਾਂ ਤੋਂ ਬਾਅਦ ਵੀ ਦਿਮਾਗੀ ਤੌਰ ਤੇ ਬਿਲਕੁਲ ਚਤੰਨ ਨੇ। ਉਹ ਕਹਿੰਦੇ ਮੇਰੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਹੋ ਜਾਣਗੀਆਂ ਜੇ ਤੁਸੀਂ ਇੱਥੇ ਜਿਹੜੀਆਂ ਜਥੇਬੰਦੀਆਂ ਆਈਆਂ ਜਾਂ ਜਿਹੜੀਆਂ ਰਹਿ ਵੀ ਗਈਆਂ ਇੱਥੇ ਆਉਣ ਤੋਂ, ਜੇ ਉਹ ਹੀ ਇਕੱਠੀਆਂ ਹੋ ਕੇ ਬਾਦਲ ਦੇ ਖਿਲਾਫ, ਬਾਦਲ ਦੇ ਜ਼ੁਲਮ ਦੇ ਖਿਲਾਫ ਜੇ ਇਕੱਠੀਆਂ ਹੋ ਕੇ ਤੁਸੀਂ ਅੱਗੋਂ ਚੱਲੋਗੀਆਂ, ਇਹ ਮੇਰੀ ਸਫਲਤਾ ਹੋਏਗੀ। ਪਰ 30 ਅਗਸਤ ਵਾਲੇ ਭੋਗ ਨੂੰ ਮੈਂ ਇਹ ਸਮਝਦਾ, ਜਿਵੇਂ 2 ਦਿਨ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ 28 ਤਰੀਕ ਨੂੰ ਸੂਰਜ ਸਿੰਘ ਜੀ ਨੂੰ ਮਿਲ ਕੇ ਆਏ ਸੀ, ਤਾਂ ਬਾਪੂ ਸੂਰਜ ਸਿੰਘ ਨੇ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਕਿ ਮਾਨ ਸਾਹਿਬ ਤੁਸੀਂ ਇਕੱਠੇ ਹੋ ਕੇ ਅੱਗੇ ਚੱਲੋ, ਮੈਂ ਸਾਰਿਆਂ ਨੂੰ ਤੁਹਾਡੇ ਨਾਲ ਤੋਰਨਾ ਚਾਹੁੰਦਾ। ਸੋ ਇਹ ਜਿਹੜੀਆਂ 2-3 ਦਿਨ ਦੀਆਂ ਘਟਨਾਵਾਂ ਸੀ, ਮੈਨੂੰ ਇਹਦੇ ਵਿੱਚੋਂ ਭਵਿੱਖਤ ਤੌਰ ਤੇ ਜੇ ਸਾਰਥਕ ਤੌਰ ਤੇ, ਸਿਧਾਂਤਕ ਤੌਰ ਤੇ ਅਸੀਂ ਸਾਰੇ ਇਕੱਠੇ ਚੱਲ ਜਾਈਏ ਤਾਂ ਇਹ ਬਹੁਤ ਵੱਡੀ ਅਚੀਵਮੈਂਟ ਉਸ ਸ਼ਹਾਦਤ ਦੀ ਵੀ, ਤੇ ਜਿਹੜਾ ਬਾਪੂ ਜੀ ਸ਼ਹਾਦਤ ਰੋਜ਼ ਦੇ ਰਹੇ ਨੇ, ਇਹਨਾਂ ਸਾਰਿਆਂ ਦੇ ਨਤੀਜੇ ਦੇ ਤੌਰ ਤੇ ਮੈਂ ਦੇਖਦਾ ਚੰਗੀ ਗੱਲ ਹੋਏਗੀ। ਤੇ ਸਾਨੂੰ ਚਾਹੀਦਾ ਵੀ ਹੈਗਾ ਕਿ ਛੋਟੇ-ਮੋਟੇ ਜਿਹੜੇ ਮਨ ਮੁਟਾਵ ਨੇ ਉਹਨਾਂ ਨੂੰ ਖਤਮ ਕਰਕੇ ਇੱਕ ਸਿਧਾਂਤਕ ਅਪਰੋਚ ਬਣਾ ਕੇ ਸਾਰਿਆਂ ਨੂੰ ਇਕੱਠੇ ਚੱਲੀਏ, ਤਾਂ ਜੋ ਬਾਦਲ ਦਾ ਜ਼ੁਲਮੀ ਰਾਜ ਤੇ ਸੈਂਟਰ ਦਾ ਜਿਹੜਾ ਇਹ ਰਾਜ ਹੈ ਘੱਟ ਗਿਣਤੀਆਂ ਨੂੰ ਖਤਮ ਕਰਨ ਵਾਲਾ, ਇਹਦੇ ਉੱਤੇ ਕੋਈ ਠੱਲ ਪਾਈ ਜਾ ਸਕੇ। ਜਿਵੇਂ ਅੱਜ 31 ਅਗਸਤ ਦੇ ਸ਼ਹਾਦਤ ਵਾਲੇ ਦਿਨ ਠੱਲ ਪਾਈ ਗਈ ਸੀ ਜ਼ੁਲਮ ਨੂੰ, ਉਸੇ ਤਰ੍ਹਾਂ 30 ਅਗਸਤ ਵੀ ਇੱਕ ਨਿਰਣਾਇਕ ਦਿਨ ਹੋ ਕੇ ਸਾਬਤ ਹੋ ਸਕਦਾ ਹੈ ਜੇ ਭਵਿੱਖ 'ਚ ਅਸੀਂ ਭਾਈ ਸੂਰਜ ਸਿੰਘ ਜੀ ਖਾਲਸਾ ਦੇ ਅਕੀਦੇ ਮੁਤਾਬਕ, ਇੱਛਾ ਮੁਤਾਬਕ ਅਸੀਂ ਚੱਲੀਏ। ਤਾਂ ਮੈਂ ਤਾਂ ਇਸ ਤਰ੍ਹਾਂ ਦੇਖਦਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਜਿਹੜੇ ਅਸੀਂ ਗੱਲ ਕੀਤੀ ਸੀ ਕਿ 8 ਪੰਥਕ ਮਤੇ ਪਾਸ ਕੀਤੇ ਗਏ ਸੀਗੇ, ਉਸ ਬਾਰੇ ਵੀ ਸਾਨੂੰ ਥੋੜਾ ਬਹੁਤ ਦੱਸੋ ਕਿ ਉਸ ਦੇ ਉੱਪਰ ਕਿਹੜੇ ਮਤੇ ਪਾਸ ਕੀਤੇ ਗਏ ਸੀ, ਆਲਸੋ ਜਿਹੜੀ ਜਥੇਬੰਦੀਆਂ ਹੁਣ ਇਕੱਠੀਆਂ ਹੋਈਆਂ ਨੇ ਇਸ ਦੇ ਉੱਪਰ ਕੀ ਕਰਨਗੀਆਂ? ਮੁੱਖ ਤੌਰ ਤੇ ਤਾਂ ਜਿਹੜਾ ਮਤਾ ਪਾਸ ਕੀਤਾ ਗਿਆ, ਇੱਕ ਤਾਂ 7 ਤਰੀਕ ਨੂੰ ਅਮਰੀਕਾ ਦੀ ਐਮਬੈਸੀ ਦੇ ਵਿੱਚ ਜਾ ਕੇ ਦਿੱਲੀ
ਉਹ ਸਿੱਖਾਂ ਦੀਆਂ ਭਾਵਨਾਵਾਂ ਤੋਂ ਉਹਨਾਂ ਨੂੰ ਅੱਜ ਦੇ 30 ਅਗਸਤ ਦੇ ਸਮਾਗਮ ਦੇ ਤੌਰ ਤੇ ਇੱਕ ਮੈਮੋਰੈਂਡਮ ਦਿੱਤਾ ਜਾਏਗਾ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਸਿਗਨੇਚਰ ਤੇ ਨੁਮਾਇੰਦੇ ਹੋਣਗੇ ਕਿ ਜਿਹੜੀ ਭਾਈ ਭੋਲਾ ਜੀ ਦੀ ਇਨਵੈਸਟੀਗੇਸ਼ਨ ਹੈ ਉਹ ਹਾਲਾਂਕਿ ਸਾਨੂੰ ਅਮਰੀਕਾ ਦੀ ਏਜੰਸੀਆਂ ਤੇ ਬਹੁਤ ਵਿਸ਼ਵਾਸ ਹੈ ਪਰ ਫਿਰ ਵੀ ਅਸੀਂ ਆਪਣੇ ਵੱਲੋਂ ਇੱਕ ਫਰਜ਼ ਸਮਝਦੇ ਹਾਂ ਸਿੱਖ ਜਥੇਬੰਦੀਆਂ ਸਾਰੀਆਂ ਕਿ ਅਮਰੀਕਾ ਦੀ ਯੂਨੀਵਰਸਿਟੀ 'ਚ ਜਾ ਕੇ ਇੱਕ ਮੈਮੋਰੈਂਡਮ ਦੇ ਤੌਰ ਤੇ ਦਿੱਤਾ ਜਾਵੇ ਕਿ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਆਪ ਜੀ ਤੋਂ ਇਹ ਮੰਗ ਤੇ ਆਸ ਕੀਤੀ ਹੈ ਕਿ ਬਹੁਤ ਹੀ ਪ੍ਰੋਪਰ ਤੇ ਜਲਦੀ ਜਿਹੜੀ ਇਨਵੈਸਟੀਗੇਸ਼ਨ ਹੈ ਭਾਈ ਭੋਲਾ ਦੇ ਕਾਤਲਾਂ ਨੂੰ ਲੱਭ ਕੇ ਤੇ ਉਹਨਾਂ ਦੇ ਮਨਸੂਬਾ ਕੀ ਸੀ, ਕਿਉਂ ਕਤਲ ਕੀਤਾ ਗਿਆ, ਇਹ ਇਸ ਬਾਰੇ ਦਿੱਤਾ ਜਾਊਗਾ ਇੱਕ ਮੈਮੋਰੈਂਡਮ। ਤੇ ਦੂਸਰਾ ਜਿਹੜਾ 13 ਤਰੀਕ ਨੂੰ, ਹਾਲਾਂਕਿ ਪਹਿਲਾ ਫੈਸਲਾ 20 ਤਰੀਕ ਦਾ ਹੋਇਆ ਸੀ ਪਰ ਵਿੱਚੋਂ ਹੀ ਸਮਾਗਮ ਦੇ ਵਿੱਚ ਬਾਪੂ ਜੀ ਨੇ ਹੱਥ ਖੜਾ ਕਰਕੇ ਇਹ ਕਹਿ ਦਿੱਤਾ ਕਿ ਮੇਰਾ ਤਾਂ ਕੋਈ ਪਤਾ ਨਹੀਂ ਹੈ, ਇੰਨਾ ਲੰਮਾ ਟਾਈਮ ਨਾ ਪਾਓ। ਪਹਿਲਾਂ 30 ਤਰੀਕ ਨੂੰ ਇੱਕ ਸੈਮੀਨਾਰ ਕਰਨਾ ਸੀ, 20 ਤਰੀਕ ਨੂੰ ਉੱਥੇ ਫੈਸਲਾ ਹੋ ਰਿਹਾ ਸੀ ਸਟੇਜ ਦੇ ਉੱਪਰ ਹੀ, ਪਰ ਬਾਪੂ ਜੀ ਨੇ ਹੱਥ ਖੜਾ ਕਰਕੇ ਰੋਕ ਕੇ ਕਿਹਾ ਵੀ ਇਹਨੂੰ ਥੋੜਾ ਜਲਦੀ ਕਰ ਲਓ, ਵੀ ਮੇਰਾ ਕੀ ਪਤਾ ਮੈਂ 20 ਤੱਕ ਹੋਵਾਂ ਨਾ ਹੋਵਾਂ। ਤਾਂ ਸਾਰੀ ਸੰਗਤ ਬੜੀ ਭਾਵੁਕ ਹੋ ਗਈ ਤੇ ਇੱਕਦਮ ਹੀ ਇਹ ਫੈਸਲਾ ਹੋਇਆ ਕਿ 13 ਤਰੀਕ ਨੂੰ ਚੰਡੀਗੜ੍ਹ ਵਿਖੇ ਇੱਕ ਸਾਰੀਆਂ ਹੀ ਜਥੇਬੰਦੀਆਂ ਦਾ ਇੱਕ ਬਹੁਤ ਹੀ ਗੰਭੀਰ ਤੌਰ ਦਾ ਸੈਮੀਨਾਰ ਤੇ ਕਾਨਫਰੰਸ ਹੋਏਗੀ ਜਿਹਦੇ ਵਿੱਚ ਸਾਰੀਆਂ ਸਿੱਖ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਏਗਾ ਤੇ ਬਾਪੂ ਸੂਰਜ ਸਿੰਘ ਦੇ ਨਜ਼ਰੀਏ ਦੇ ਤੌਰ ਤੇ ਉੱਥੇ ਕੋਈ ਨਾ ਕੋਈ ਫੈਸਲਾ ਕੀਤਾ ਜਾਏਗਾ। ਇਹ ਵੱਡੇ ਫੈਸਲੇ ਨੇ, ਬਾਕੀਆਂ ਬਾਰੇ ਮੈਂ ਬਹੁਤਾ ਨਹੀਂ ਇੰਨਾ ਜਾਣਦਾ। ਇਹ ਦੋ ਜਿਹੜੇ ਨੇ ਇਹਨਾਂ ਤੇ ਮੈਂ ਬਹੁਤ ਪ੍ਰਭਾਵਿਤ ਹੋ ਕੇ ਇਹ ਗੱਲ ਦੇਖੀ ਹੈ ਜੀ। ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ ਵੀਰ ਜੀ। ਹੁਣ ਅਸੀਂ ਭਾਰਤ ਦੀ ਸੈਂਸਰ ਰਿਪੋਰਟ ਦੇ ਉੱਤੇ ਵੀ ਤੁਹਾਡੇ ਅਸੀਂ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਸਿੱਖਾਂ ਦੀ ਜਿਹੜੀ ਗਰੋਥ ਰੇਟ ਹੈ ਉਸ ਦੇ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ ਪਿਛਲੇ 10 ਸਾਲਾਂ ਦੇ ਵਿੱਚ, ਤੁਸੀਂ ਕੀ ਕਾਰਨ ਸਮਝਦੇ ਹੋ ਇਸ ਦਾ? ਮੈਂ ਮੁੱਖ ਤੌਰ ਤੇ ਇਹਦੇ ਕੋਈ ਇੱਕ ਕਾਰਨ ਤਾਂ ਨਹੀਂ ਹੋ ਸਕਦਾ, ਕੌਮੀ ਤੌਰ ਤੇ ਸਾਡਾ ਬਹੁਤ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਹੈ ਜੀ। ਭਾਵੇਂ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਮੁੱਖ ਤੌਰ ਤੇ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਕੋਲ ਪ੍ਰਬੰਧ ਹੈ, ਜਿਨ੍ਹਾਂ ਕੋਲ ਸਿੱਖਾਂ ਦਾ ਸਾਰਾ ਪੈਸਾ ਜਾਂਦਾ ਹੈ, ਉਹਨਾਂ ਦਾ ਜਿਹੜਾ ਹਿੰਦੂਕਰਨ ਹੋ ਚੁੱਕਾ ਹੈ ਜੀ, ਇਹ ਬਹੁਤ ਵੱਡਾ ਇੱਕ ਮਤਲਬ ਕਿ ਕਾਰਨ ਹੈ ਜਿਹਦੇ ਵਿੱਚ SGPC, ਜਿਹਦੇ ਵਿੱਚ ਸੰਤ ਸਮਾਜ, ਜਿਹਦੇ ਵਿੱਚ SGPC ਰਾਹੀਂ, ਬਾਦਲ ਰਾਹੀਂ ਅਕਾਲ ਤਖਤ ਸਾਹਿਬ ਤੋਂ ਅਜਿਹੇ ਫੈਸਲੇ ਕਰਵਾਉਣੇ ਜਿਹਦੇ ਵਿੱਚ ਸਿੱਖਾਂ ਦੇ ਵਿੱਚ ਜਿਹੜੀ ਸਪਿਰਿਟ ਗੁਰੂ ਸਾਹਿਬ ਜੀ ਨੇ ਭਰੀ ਸੀ ਉਹਦੇ ਵਿੱਚ ਇੱਕ ਹਲਕਾਪਣ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਵਿੱਚ ਇੱਕ ਰਵਾਇਤੀ ਧਰਮ ਨੂੰ ਮੰਨਣ ਦੀ ਇੱਕ ਪ੍ਰਕਿਰਿਆ ਚੱਲ ਰਹੀ ਹੈ ਕਿ ਕੇਵਲ ਗੁਰਦੁਆਰਾ ਸਾਹਿਬ ਜਾਓ, ਉੱਥੋਂ ਸੁਣ ਕੇ ਆ ਜਾਓ, ਘਰੇ ਆ ਕੇ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਓ। ਇਹ ਸਿੱਖ ਧਰਮ ਦਾ ਹਿੱਸਾ ਨਹੀਂ ਹੈ। ਸਿੱਖ ਧਰਮ ਇੱਕ ਜੀਵੰਤ ਧਰਮ ਹੈ ਤੇ ਉਹ ਜਦੋਂ ਇਸ ਹੁਲਾਸ ਨੂੰ ਪਿਛਲੇ 70-80 ਸਾਲ ਤੋਂ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਂ ਇਹ ਸਮਝਦਾ ਕਿ ਹਿੰਦੁਸਤਾਨੀ ਜਿਹੜੀਆਂ ਏਜੰਸੀਆਂ ਨੇ ਉਹਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਈਆਂ ਨੇ ਕਿ ਸਾਡੇ ਧਰਮ ਦੀ ਅਸਲੀਅਤ ਨੂੰ ਦਬਾ ਕੇ ਹਿੰਦੂ ਧਰਮ ਵਾਂਗ ਸਿੱਖ ਧਰਮ ਨੂੰ ਮੰਨਣ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਉਤਸ਼ਾਹ ਘਟਿਆ ਸਿੱਖਾਂ ਵੱਲ ਨੂੰ ਆਉਣ ਦਾ। ਇੱਕ ਤਾਂ ਵੱਡਾ ਕਾਰਨ ਇਹ ਹੈ। ਦੂਸਰਾ, ਜਿਹੜਾ ਸਰਕਾਰਾਂ ਨੇ ਜ਼ੁਲਮ ਕਰਕੇ ਸਾਡੇ ਬੱਚਿਆਂ ਨੂੰ ਦਿੱਲੀ, ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ, ਰੋਪੜ ਤੇ ਫਿਰੋਜ਼ਪੁਰ ਤੇ ਹੋਰ ਸਾਰੇ ਪੰਜਾਬ ਦੇ ਵਿੱਚ ਇਹਨਾਂ ਸਪੈਸ਼ਲ ਤੇ ਹੋਰ ਸਾਰੇ ਸਮਾਜ ਵਿੱਚ ਲੱਖਾਂ ਹੀ ਬੱਚੇ ਸਾਡੇ ਸ਼ਹੀਦ ਕੀਤੇ ਨੇ ਤੇ ਉਹਦਾ ਵੀ ਇਫੈਕਟ ਜਿਹੜਾ ਇਹ ਦੇਖਣ ਨੂੰ ਮਿਲ ਰਿਹਾ ਹੈ। ਕੁਝ ਬੇਰੁਜ਼ਗਾਰੀ ਕਰਕੇ ਵਿਦੇਸ਼ਾਂ ਵਿੱਚ ਜਾਣ ਦਾ ਵੀ ਇੱਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਚੋਂ, ਖਾਸ ਕਰਕੇ ਜਿੱਥੇ ਸਿੱਖਾਂ ਦੀ ਬਹੁਤ ਵਸੋਂ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਕੱਠੀਆਂ ਹੋ ਕੇ ਮੁੱਖ ਤੌਰ ਤੇ ਮੈਂ ਸੰਸਥਾਵਾਂ ਨੂੰ ਤੇ ਸੰਤ ਸਮਾਜ ਨੂੰ ਇਹਦਾ ਜ਼ਿੰਮੇਵਾਰ ਸਮਝਦਾ ਜਿਨ੍ਹਾਂ ਨੇ ਸਿੱਖਾਂ ਨੂੰ ਦਾ ਹਿੰਦੂਕਰਨ ਕਰਨ ਦੀ ਇੱਕ ਪ੍ਰੋਗਰਾਮ ਦੇ ਤਹਿਤ ਇੱਕ ਮੁਹਿੰਮ ਛੇੜੀ ਹੋਈ ਹੈ। ਸਾਰੇ ਅਵੇਅਰ ਸਿੱਖਾਂ ਨੂੰ, ਚਾਹੇ ਉਹਨਾਂ ਦੀ ਗਿਣਤੀ ਘੱਟ ਵੀ ਹੋਵੇ, ਉਹਨਾਂ ਨੂੰ ਇਹਨਾਂ ਲੋਕਾਂ ਦੇ ਪ੍ਰਤੀ ਆਪਣਾ ਰੋਸ ਜ਼ਾਹਿਰ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਸਮਰਥਨ ਨਾ ਦੇ ਕੇ ਇਹਨਾਂ ਤੋਂ ਜਿਹੜਾ ਹੈਗਾ ਜਿਹੜਾ ਇਹਨਾਂ ਦਾ ਇੱਕ ਬਨਾਵਟੀ ਸਟੇਟਸ ਹੈ ਉਹ ਵਾਪਸ ਲਏ ਬਿਨਾਂ ਤੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ, ਜਿਹੜਾ ਮੀਰੀ ਪੀਰੀ ਦਾ ਸਿਧਾਂਤ ਅਲੋਪ ਹੋ ਰਿਹਾ ਹੈ ਸਿੱਖਾਂ ਦੇ ਵਿੱਚ, ਉਹਨੂੰ ਮੁੜ ਉਜਾਗਰ ਕਰਕੇ ਸਿੱਖਾਂ ਦੀ ਦੇ ਵਿੱਚ ਰੂਹ ਫੂਕ ਕੇ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਵਧਾਉਣ ਬਾਰੇ ਕਦਮ ਚੁੱਕੇ ਜਾ ਸਕਦੇ ਨੇ। ਮੇਰਾ ਐਸਾ ਖਿਆਲ ਹੈ। ਜੀ।
ਤੇ ਵੀਰ ਜੀ ਵਨ ਮੋਰ ਮੇਨ ਕੁਐਸਚਨ, ਉਸ ਤੋਂ ਬਾਅਦ ਅਗਰ ਟਾਈਮ ਬਚੇ ਤਾਂ ਸਾਡੇ ਕੋਲ ਫੋਲੋਅਪ ਕੁਐਸਚਨਸ ਕਰਾਂਗੇ। ਪਰ ਜਿਸ ਤਰ੍ਹਾਂ ਅਸੀਂ ਜਾਣਨਾ ਚਾਹਾਂਗੇ ਕਿ ਸਰ ਗੁਜਰਾਤ ਦੇ ਵਿੱਚ ਦਲਿਤ ਰਿਜ਼ਰਵੇਸ਼ਨ ਨੂੰ ਲੈ ਕੇ ਪਟੇਲ ਕਮਿਊਨਿਟੀ ਦੇ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀਗਾ ਪਿਛਲੇ ਦਿਨੀ, ਜਿਹੜਾ ਕਿ ਹੁਣ ਕਾਫੀ ਹਿੰਸਾ ਦੇ ਵਿੱਚ ਬਦਲ ਗਿਆ ਹੈ, ਕਾਫੀ ਲੋਕਾਂ ਦੀ ਇਸ ਦੇ ਵਿੱਚ ਮੌਤ ਵੀ ਹੋਈ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਸਭ ਇਸ ਦੇਸ਼ ਦੇ ਹੁਣ ਇੱਕ ਫਾਲਸ ਏਜੰਡੇ ਨੇ ਜੀ, ਜਿੱਥੇ ਤੱਕ ਮੇਰਾ ਖਿਆਲ ਹੈ। ਜੇ ਪਟੇਲ ਭਾਈਚਾਰਾ ਇਸ ਚੀਜ਼ ਦਾ ਹੱਕਦਾਰ ਸੀ ਤਾਂ ਜਦੋਂ ਇਹ ਦੇਸ਼ ਆਜ਼ਾਦ ਹੋਇਆ ਇਹਨਾਂ ਦਾ, ਹਿੰਦੂਆਂ ਦਾ, ਹਾਂਜੀ, 1900 ਸਭ ਤੋਂ ਜ਼ਿਆਦਾ ਮਹੱਤਵਪੂਰਨ ਸੀਟ ਤਾਂ ਵੱਲਭ ਭਾਈ ਪਟੇਲ ਜੀ ਕੋਲ ਰਹੀ ਹੈ। ਜੀ, ਤਾਂ ਉਸ ਵਕਤ ਉਹ ਸੰਵਿਧਾਨ ਦੇ ਵਿੱਚ ਵੀ ਦਖਲਅੰਦਾਜ਼ੀ ਕਰਦੇ ਰਹੇ ਨੇ। ਹਾਂਜੀ, ਉਹਨਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕਹਿਣ ਦਾ ਵੱਡਾ ਇੱਕ ਕੁਕਰਮ ਵੀ ਕੀਤਾ ਹੈ। ਜੀ, ਪਰ ਉਹਨਾਂ ਦੀ ਪਾਵਰ ਨੇ ਕਦੇ ਇਹ ਇਸ਼ਾਰਾ ਨਹੀਂ ਕੀਤਾ ਕਿ ਮੇਰਾ ਭਾਈਚਾਰਾ ਜਿਹੜਾ ਹੈ ਉਹ ਬਹੁਤ ਲੋੜਵੰਦ ਹੈ, ਉਹਨਾਂ ਨੂੰ ਵੀ ਰਿਜ਼ਰਵੇਸ਼ਨ 'ਚ ਲਿਆਇਆ ਜਾਵੇ। ਹਾਂਜੀ, ਜੇ ਉਸ ਵਕਤ ਨਹੀਂ ਆਇਆ ਤਾਂ ਇਹਦਾ ਮਤਲਬ ਹੈ ਇਹ ਭਾਈਚਾਰਾ ਜਿਹੜਾ ਹੈਗਾ ਆਰਥਿਕ ਪੱਖੋਂ ਕੋਈ ਇੰਨਾ ਗਿਰਿਆ ਹੋਇਆ ਨਹੀਂ ਜੀ, ਜਿਹਦੇ ਤੋਂ ਇਹਨਾਂ ਨੂੰ ਰਿਜ਼ਰਵੇਸ਼ਨ ਦੇ ਤਹਿਤ ਆਪਣੀ ਸੇਫਟੀ ਕਰਨੀ ਪਵੇ। ਹਾਂਜੀ, ਉਹ ਤਾਂ ਕੇਵਲ ਜਿਹੜੇ ਜਿਨ੍ਹਾਂ ਦਲਿਤ ਸ਼ਡਿਊਲ ਕਾਸਟ ਜਿਹਨਾਂ ਨੂੰ ਕਹਿੰਦੇ ਨੇ ਲੋਕ, ਉਹਨਾਂ ਦਾ ਸਦੀਆਂ ਪੁਰਾਣਾ ਜਿਹੜਾ ਇੱਕ ਸੰਕਲਪ ਸੀ, ਉਹਦੇ ਕਰਕੇ ਇਹਨਾਂ ਨੇ ਫੈਸਲਾ ਲਿਆ ਸੀ। ਹੈ ਉਹ ਵੀ ਗਲਤ ਸੀ। ਸਮਾਜਿਕ ਤੌਰ ਤੇ ਉਹਨਾਂ ਨੂੰ ਅੱਜ ਵੀ ਮਾਨਤਾ ਹਿੰਦੁਸਤਾਨ ਦੇ ਜਿਹੜੇ ਕਈ ਸਟੇਟਸ ਨੇ ਨਹੀਂ ਦਿੰਦੇ, ਲੋਕ ਨਹੀਂ ਦਿੰਦੇ ਹਨ। ਕੇਵਲ ਆਰਥਿਕ ਪੱਖ ਤੋਂ ਉਹਨਾਂ ਨੂੰ ਕੀਤਾ ਗਿਆ। ਸੋ ਪਟੇਲ ਭਾਈਚਾਰੇ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨਿਆ ਜਾਂਦਾ। ਹੋ ਸਕਦਾ ਹੈ ਇਹਦੇ ਵਿੱਚ ਕੇਂਦਰੀ ਹਿੰਦੁਸਤਾਨੀ ਸਰਕਾਰ ਦਾ ਇੱਕ ਐਸਾ ਲੁਕਵਾਂ ਏਜੰਡਾ ਹੋਵੇ ਕਿ ਕਿਸੇ ਇੱਕ ਭਾਈਚਾਰਾ ਜਿਹਦੇ ਬਾਰੇ ਕੋਈ ਲੋੜ ਨਹੀਂ ਹੈ ਰਿਜ਼ਰਵੇਸ਼ਨ ਦੀ, ਉਹਨੂੰ ਉਠਾ ਕੇ, ਉਹਨੂੰ ਦਬਾ ਕੇ ਜਾਂ ਉਹਨੂੰ ਮਨਾ ਕੇ ਜਾਂ ਉਹਦੇ ਨਾਲ ਗੰਢ ਧੁੱਪ ਕਰਕੇ ਬਾਕੀ ਜਿਹੜੇ ਭਾਈਚਾਰਿਆਂ ਨੂੰ ਜਿਨ੍ਹਾਂ ਨੂੰ ਕਿਸੇ ਹੱਦ ਤੱਕ ਜਾਇਜ਼ ਰਿਜ਼ਰਵੇਸ਼ਨ ਮਿਲਦੀ ਹੈ, ਕਿਤੇ ਉਹਨੂੰ ਵੀ ਖਤਮ ਨਾ ਕਰਨ ਦੀ ਇੱਕ ਚਾਲ ਹੋਵੇ ਕਿ ਸਾਰਾ ਹੀ ਰਿਜ਼ਰਵੇਸ਼ਨ ਖਤਮ ਕਰ ਦਿਓ ਜੇ ਇਹਨਾਂ ਨੂੰ ਦੇ ਨਹੀਂ ਸਕਦੇ। ਇਸ ਤਰ੍ਹਾਂ ਦੀਆਂ ਕਈ ਗੱਲਾਂ ਨੇ। ਹਜੇ ਤਾਂ ਕੁਝ ਖਾਸ ਗੱਲ ਸਾਹਮਣੇ ਨਹੀਂ ਆਈ। ਹਜੇ ਤਾਂ ਇੱਕ ਐਜੀਟੇਸ਼ਨ ਹੋਇਆ ਤੇ ਹਿੰਸਾ ਫੈਲੀ ਹੈ ਤੇ ਉਸ ਹਿੰਸਾ ਤੋਂ ਬਾਅਦ ਲਗਭਗ ਉਹ ਚੁੱਪ ਨੇ। 22 ਸਾਲ ਦਾ ਉਹ ਮੁੰਡਾ ਹੈ ਹਾਰਦਿਕ ਪਟੇਲ, ਜਿਹਦੀ ਮੈਨੂੰ ਨਹੀਂ ਪਤਾ ਕਿ ਕਿੰਨੀ ਕੁ ਰਾਸ਼ਟਰੀ ਜਾਂ ਦੂਜੀ ਸਮਝ ਹੋਊਗੀ। ਤਾਂ ਮੈਂ ਇਹਨੂੰ ਹਜੇ ਕੋਈ ਸਪਸ਼ਟ ਨਹੀਂ ਕਹਿ ਸਕਦਾ। ਮੈਨੂੰ ਤਾਂ ਪਹਿਲੀ ਨਜ਼ਰੇ ਇਹ ਕੋਈ ਫਰਾਡ ਲੱਗ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਵੇਂ ਜਿਵੇਂ ਇਸ ਦੀ ਪਰਪੱਕਤਾ ਸਾਹਮਣੇ ਆਊਗੀ, ਕਿਉਂਕਿ ਜਾਟ ਵੀ ਰਿਜ਼ਰਵੇਸ਼ਨ ਕਰਨ ਨੂੰ ਫਿਰਦੇ ਨੇ, ਹਰਿਆਣਾ ਤੇ ਰਾਜਸਥਾਨ ਤੇ ਯੂਪੀ ਦੇ ਵਿੱਚ ਉਹਨਾਂ ਦੀ ਵੱਡੀ ਗਿਣਤੀ ਹੈ। ਉਹਨਾਂ ਨੂੰ ਦਬਾਉਣ ਦਾ ਇਹ ਇੱਕ ਚਾਲ ਵੀ ਹੋ ਸਕਦੀ ਹੈ ਵੀ ਉਹ ਵੀ ਆਪਣਾ ਜਿਹੜਾ ਹੈਗਾ ਰਿਜ਼ਰਵੇਸ਼ਨ ਨਾ ਮੰਗਣ, ਉਸ ਤੋਂ ਬਾਅਦ ਹੋਰ ਭਾਈਚਾਰੇ ਵੀ ਨਾ ਉੱਠਣ। ਸੋ ਇਹ ਫੈਸਲਾ ਹੀ ਕਰਤਾ ਜਾਵੇ ਇਸ ਬਹਾਨੇ ਨਾਲ ਕਿ ਨਾ ਪਟੇਲਾਂ ਨੂੰ ਦੇਣੀ ਹੈ ਤੇ ਨਾ ਕਿਸੇ ਹੋਰ ਨੂੰ ਦੇਣੀ ਹੈ। ਇਸ ਤਰ੍ਹਾਂ ਦੀ ਕੋਈ ਚਾਲ ਦਿਸਦੀ ਹੈ ਮੈਨੂੰ, ਪਰ ਹਜੇ ਮੈਂ ਇਸ ਬਾਰੇ ਕੋਈ ਬਹੁਤਾ ਸਪਸ਼ਟ ਨਹੀਂ ਕਹਿ ਸਕਦਾ ਕਿਉਂਕਿ ਹਜੇ ਇਹ ਇੱਕ ਪਰਾਲੀ ਦੀ ਅੱਗ ਵਾਂਗ ਭੜਕ ਕੇ ਤੇ ਇੱਕਦਮ ਖਤਮ ਹੋ ਗਈ ਹੈ। ਆਉਂਦੇ ਦਿਨਾਂ ਵਿੱਚ ਇਹਦਾ ਕੋਈ ਗੱਲ ਸਾਹਮਣੇ ਆਊਗੀ। ਵੀਰ ਜੀ ਧੰਨਵਾਦ ਕਿ ਤੁਸੀਂ ਇਹ ਜਿਹੜੇ ਮੇਨ ਕੁਐਸਚਨਸ ਇਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਸਾਨੂੰ ਅਕਾਲ ਤਖਤ ਤੇ ਜਿਹੜਾ ਸਮਾਗਮ ਸੀਗਾ ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਤੇ ਜਿਹੜਾ ਹਸਨਪੁਰ ਪਿੰਡ ਵਿਖੇ ਵੀ ਸਮਾਗਮ ਹੋਇਆ ਸੀ ਉਸ ਵੇਲੇ ਸਾਨੂੰ ਜਾਣਕਾਰੀ ਦਿੱਤੀ। ਸਾਡੇ ਕੋਲ ਇਨਫ ਟਾਈਮ ਨਹੀਂ ਹੈ ਕਿ ਸਾਨੂੰ ਫੋਲੋਅਪ ਕੁਐਸਚਨਸ ਪੁੱਛ ਸਕੀਏ, ਪਰ ਸਾਡੇ ਕੋਲ ਥੋੜੇ 20-30 ਸੈਕਿੰਡ ਜਾ ਗਏ ਨੇ। ਐਟ ਦੀ ਐਂਡ ਕੋਈ ਐਸਾ ਕੁਐਸਚਨ ਜਾਂ ਫਿਰ ਕੋਈ ਐਸਾ ਸੁਨੇਹਾ ਜਾਂ ਕੁਝ ਤੁਸੀਂ ਸ਼ੇਅਰ ਕਰਨਾ ਚਾਹੋ ਸਾਡੇ TV84 ਦੇ ਦਰਸ਼ਕਾਂ ਨੇ, ਤੁਸੀਂ 30 ਸੈਕਿੰਡ ਦੇ ਵਿੱਚ ਜ਼ਰੂਰ ਸ਼ੇਅਰ ਕਰ ਸਕਦੇ ਹੋ। ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ TV84 ਤੇ ਹੋਰ ਜਿਹੜੇ ਵੀ ਚੈਨਲ, ਰੇਡੀਓ ਚੈਨਲ ਸਿੱਖ ਧਰਮ ਦੀ ਅੱਜ ਸੇਵਾ ਕਰ ਰਹੇ ਨੇ, ਮੈਂ ਸਭ ਤੋਂ ਉੱਪਰ TV84 ਨੂੰ ਮੰਨਦਾ, ਜਿਹੜਾ ਕਿ ਲਗਾਤਾਰ ਇੱਕ ਸਾਰਥਕ ਅਪਰੋਚ ਅਪਣਾ ਕੇ ਸਿੱਖਾਂ ਨੂੰ ਤੇ ਦੁਨੀਆ ਭਰ ਦੇ ਨਿਆਂ ਪਸੰਦ ਲੋਕਾਂ ਨੂੰ ਇੱਕ ਵੱਖ-ਵੱਖ ਬੁਲਾਰਿਆਂ ਰਾਹੀਂ ਆਪਣੇ ਵਿਊਜ਼ ਦੇਣ ਦਾ ਇੱਕ ਸਟੇਜ ਹੈ। ਉਸ ਦੇ ਰਾਹੀਂ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਸਿੱਖਾਂ ਨੂੰ ਬੌਧਿਕ ਤੌਰ ਤੇ ਬਹੁਤ ਅਵੇਅਰ ਹੋਣ ਦੀ ਲੋੜ ਹੈ। ਕੇਵਲ ਸਰਕਾਰਾਂ ਦੀਆਂ ਚਾਲਾਂ 'ਚ ਆ ਕੇ ਕੇਵਲ ਤੇ ਕੇਵਲ ਜਜ਼ਬਾਤੀ ਹੋ ਕੇ ਹੀ ਹਰ ਇੱਕ ਐਜੀਟੇਸ਼ਨ ਦੇ ਵਿੱਚ ਹਿੱਸਾ ਲੈਣ ਦੀ ਬਜਾਏ ਬੌਧਿਕ ਤੌਰ ਤੇ ਨੁਕਤੇ ਵੀ ਸਾਨੂੰ ਸਿੱਖਾਂ ਨੂੰ ਸਾਡੀ ਵਿਰਾਸਤ ਕੀ ਹੈ, ਅਸੀਂ ਕਿਉਂ ਇੱਥੇ ਦੁਖੀ ਹੋਏ ਆ, ਜਿਹੜੀਆਂ ਸੈਂਟਰ ਤੇ ਸਟੇਟ ਦੀਆਂ ਸਰਕਾਰਾਂ ਨੇ ਉਹਨਾਂ ਦੇ ਮਨਸੂਬੇ ਹਿੰਦੂਕਰਨ ਦੇ ਨੇ, ਉਹਨਾਂ ਤੋਂ ਸਾਨੂੰ ਕੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਇਹ ਸਾਰੇ ਜਿਹੜੇ ਸਵਾਲ ਨੇ ਇਹਦੇ ਨਾਲ ਸਾਡੀ ਆਰਥਿਕਤਾ ਵੀ ਜੁੜੀ ਹੋਈ ਹੈ, ਇਹਦੇ ਨਾਲ ਸਾਡੀ ਸਮਾਜਿਕਤਾ ਵੀ ਜੁੜੀ ਹੋਈ ਹੈ, ਇਹਦੇ ਨਾਲ ਸਾਡਾ ਮੁੱਖ ਤੌਰ ਤੇ ਧਰਮ ਦੀ ਜਿਹੜੀ ਸਰਵਾਈਵਲ ਹੈ ਉਹ ਵੀ ਜੁੜੀ ਹੋਈ ਹੈ। ਇਹ ਸਾਰਿਆਂ ਹੀ ਮਸਲਿਆਂ ਦਾ ਹੱਲ ਜਿਹੜਾ ਹੈ ਉਹ ਸਾਰੇ ਦੁਨੀਆ ਭਰ ਦੇ ਸਿੱਖ ਤੇ ਨਿਆਂ ਪਸੰਦ ਲੋਕ ਜਿਹੜੇ ਨੇ
ਉਹ ਬੌਧਿਕ ਤੌਰ ਤੇ ਆਪਣੇ ਪੜ੍ਹਾਈ ਕਰਕੇ, ਜਿਵੇਂ ਇਜ਼ਰਾਈਲੀਜ਼ ਨੇ ਕੀਤਾ, ਜਿਵੇਂ ਯਹੂਦੀਆਂ ਨੇ ਕੀਤਾ, ਉਸ ਤਰਜ਼ ਦੇ ਉੱਤੇ ਸਾਨੂੰ ਆਪਣੀਆਂ ਜਿਹੜੀਆਂ ਨੇ ਸੰਸਥਾਵਾਂ ਨੇ ਉਹ ਚਲਾਉਣੀਆਂ ਚਾਹੀਦੀਆਂ ਪੈਣਗੀਆਂ, ਕਿਉਂਕਿ ਸੰਗਤ ਅਵੇਅਰ ਹੋਊਗੀ ਤਾਂ ਹੀ ਸੰਸਥਾਵਾਂ ਦੇ ਵਿੱਚ ਜਿਹੜਾ ਵੱਡਾ ਉਪਰਾਲਾ ਹੋਏਗਾ। ਤੇ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਆਖਰ ਦੇ ਵਿੱਚ ਕਿ ਅੱਜ ਸਿੱਖਾਂ ਦੀ ਪਾਰਲੀਮੈਂਟ SGPC ਨੂੰ ਹਿੰਦੁਸਤਾਨੀ ਨਿਜ਼ਾਮ ਤੇ ਕੋਰਟਾਂ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ ਤੇ ਕੇਵਲ ਥੋੜੇ ਜਿਹੇ ਲੋਕ, ਜਿਹੜੇ 10-12 ਲੋਕ ਨੇ, ਉਹ ਹਿੰਦੁਸਤਾਨੀ ਸੁਪਰੀਮ ਕੋਰਟ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਾਰਾ ਸਿੱਖਾਂ ਦੇ ਉੱਤੇ ਆਪਣੇ ਫੈਸਲੇ ਠੋਸ ਰਹੇ ਨੇ। ਭਾਵ ਕਿ SGPC ਦਾ ਲੋਕਤੰਤਰੀ ਜਿਹੜਾ ਸਰੂਪ ਹੈ ਉਹ ਅੱਜ ਖਤਮ ਕਰਤਾ ਗਿਆ ਹੈ। ਮੈਨੂੰ ਇਹ ਵੀ ਲੱਗਦਾ ਕਿ ਹੋ ਸਕਦਾ SGPC ਦੀਆਂ ਚੋਣਾਂ ਵੀ ਨਾ ਕਰਾਈਆਂ ਜਾਣ। ਸੋ ਅਗਲੇ ਦਿਨਾਂ ਵਿੱਚ ਸਾਡੀ ਪਾਰਟੀ ਤੇ ਸਮੂਹ ਸਿੱਖਾਂ ਨੂੰ ਨਾਲ ਲੈ ਕੇ ਅਸੀਂ ਇੱਕ ਅਜਿਹਾ ਜਿਹਾਦ ਛੇੜਨਾ ਚਾਹੁੰਦੇ ਹਾਂ ਜਿਹੜਾ ਕਾਨੂੰਨੀ ਤੌਰ ਤੇ ਵੀ ਹੋਊਗਾ ਤੇ ਜਿਹੜਾ ਧਰਾਤਲ ਤੌਰ ਤੇ ਵੀ ਹੋਊਗਾ। ਸੜਕਾਂ ਦੇ ਉੱਪਰ ਵੀ ਅਸੀਂ ਆਵਾਂਗੇ ਕਿ ਕਿਉਂ ਸਿੱਖਾਂ ਦੀ ਪਾਰਲੀਮੈਂਟ ਜਿਹੜੀ ਹੈ ਉਹ ਸਸਪੈਂਡ ਕੀਤੀ ਗਈ ਹੈ। ਕਿ ਦੁਨੀਆ ਦੀ ਹੋਰ ਕੋਈ ਪਾਰਲੀਮੈਂਟ ਹੈ ਜਿਹੜੀ ਕਿਸੇ ਨਾ ਕਿਸੇ ਕਾਰਨ ਕਰਕੇ ਸਸਪੈਂਡ ਕੀਤੀ ਜਾ ਸਕਦੀ ਹੈ? ਕਿ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪੰਜਾਬ ਦੀ ਵਿਧਾਨ ਸਭਾ ਜਾਂ ਹੋਰ ਸਟੇਟਾਂ ਦੀ ਵਿਧਾਨ ਸਭਾ ਇੰਨਾ ਲੰਮਾ ਸਮਾਂ ਕੋਰਟ ਆਰਡਰ ਉਡੀਕ ਸਕਦੀ ਹੈ ਕਿ ਉਹਦੀਆਂ ਚੋਣਾਂ ਨਾ ਕਰਾਈਆਂ ਜਾਣ ਜਾਂ ਉਹਦੀਆਂ ਕੀਤੀਆਂ ਹੋਈਆਂ ਚੋਣਾਂ ਨੂੰ ਮਾਨਤਾ ਨਾ ਦਿੱਤੀ ਜਾਵੇ? ਸੋ ਇਹ ਸਾਰੇ ਜਿਹੜੇ ਸਵਾਲ ਨੇ, ਇਹਨਾਂ ਤੇ ਮੈਂ ਸਾਰੀ ਸਿੱਖ ਸੰਗਤ ਤੇ ਨਿਆਂ ਪਸੰਦ ਲੋਕਾਂ ਨੂੰ ਇੱਕ ਬੌਧਿਕ ਤੇ ਸਾਰਥਕ ਬਹਿਸ ਛੇੜਨ ਦੀ ਜਿਹੜੀ ਅਪੀਲ ਕਰਦਾ। ਸਾਰੇ ਸੋਚ ਕੇ ਰੱਖੋ ਤੇ ਆਉਣ ਵਾਲੇ ਬੁਲਾਰਿਆਂ ਤੇ ਸਵਾਲ ਵੀ ਕਰੋ ਤਾਂ ਜੋ ਸਿੱਖਾਂ ਦਾ ਤੇ ਸਾਰੀ ਦੁਨੀਆ ਦਾ ਇੱਕ ਭਵਿੱਖਮਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦਾ ਅੱਜ ਪ੍ਰਕਾਸ਼ ਪੁਰਬ ਤੁਸੀਂ ਪਹਿਲਾਂ ਮਨਾ ਰਹੇ ਹੋ, ਉਹਦੀ ਰੋਸ਼ਨੀ ਦੇ ਵਿੱਚ ਇੱਕ ਮਾਡਲ ਤਿਆਰ ਕੀਤਾ ਜਾਵੇ। ਇੱਕ ਮਾਡਲ ਦੇਸ਼ ਤੇ ਇੱਕ ਮੌਲਿਕ ਜਿਹੜਾ ਸਾਡਾ ਸਿਧਾਂਤ ਹੈ ਉਹਨੂੰ ਅਸੀਂ ਦੁਨੀਆ ਵਿੱਚ ਲੈ ਕੇ ਜਾਈਏ। ਤੇ ਇਹੀ ਅੱਜ ਦੇ ਦਿਨ ਦਾ ਮੈਂ ਸੁਨੇਹਾ ਦਿੰਦਾ ਤੇ ਬੇਨਤੀ ਕਰਦਾ ਕਿ ਸਾਰੇ ਅਸੀਂ ਪੂਰੇ ਹੀ ਦਿਮਾਗ ਦੇ ਨਾਲ, ਸਰੀਰ ਦੇ ਨਾਲ, ਜਜ਼ਬਾਤ ਦੇ ਨਾਲ ਇੱਕ ਤਾਲਮੇਲ ਬਣਾ ਕੇ ਅਸੀਂ ਚੱਲੀਏ ਤੇ ਭਵਿੱਖ ਦੇ ਵਿੱਚ ਅਸੀਂ ਆਪਣੇ ਆਪ ਨੂੰ ਵੀ ਤੇ ਦੁਨੀਆ ਨੂੰ ਵੀ ਇੱਕ ਗੁਰੂ ਨਾਨਕ ਦਾ ਸੁਨੇਹੇ ਦੇ ਤੌਰ ਤੇ ਅਗਵਾਈ ਦੇ ਸਕੀਏ। ਇਹੀ ਮੇਰੀ ਬੇਨਤੀ ਹੈ, ਇਹੀ ਮੇਰੀ ਜੋਦੜੀ ਹੈ। ਤੇ ਮੈਂ TV 84 ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡੇ ਵਰਗੇ ਨਾਚੀਜ਼ ਚੀਜ਼ ਨੂੰ ਵੀ ਉਹ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਾਉਂਦੇ ਨੇ। ਤੇ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਆਪ ਜੀ ਤੋਂ ਇਜਾਜ਼ਤ ਲੈਣਾ ਤੇ ਰਣੀ ਹੁੰਨਾ ਰੀਤ ਕੌਰ ਜੀ ਦਾ ਤੇ ਸਾਰੇ ਹੀ ਤੁਹਾਡੇ ਸਟਾਫ ਦਾ, ਟੀਮ ਦਾ ਤੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ ਆ। ਫਿਰ ਤੋਂ ਤੁਹਾਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੇ ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।